ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਫਿਲਮ ਜਗਤ ਦੇ ਨਾਲ ਜੁੜੀਆਂ ਹਸਤੀਆਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ, ਖਾਸ ਕਰਕੇ ਜਿਨ੍ਹਾਂ ਦੀਆਂ ਪਿਕਚਰਸ ਆਉਣ ਵਾਲੀਆਂ ਨੇ। ਜੀ ਹਾਂ, ਜਿਹੜੀ ਅੱਜ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ ਉਹ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ। ਸਰਦਾਰ ਮੁੰਡਾ ਦੇਖਣ ਨੂੰ ਬੜਾ ਸੋਹਣਾ ਸੁਨੱਖਾ ਲੱਗਦਾ ਤੇ ਪਿਕਚਰ ਦੇ ਵਿੱਚ ਵੀ ਮਾਡਲਿੰਗ ਦੀ ਗੱਲ ਕੀਤੀ ਜਾਵੇ ਜਾਂ ਸਿੰਗਿੰਗ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਧਮਾਲ ਮਚਾਈ ਹੈ। ਮੇਰੀ ਮੁਰਾਦ ਹੈ ਤਰਸੇਮ ਜੱਸੜ ਜੀ ਤੋਂ। ਤਰਸੇਮ ਜੱਸੜ ਜੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਤਰਸੇਮ ਜੀ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਰਸੇਮ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਿੰਡ ਅਮਲੋਹ ਤੋਂ ਮੁੰਡਾ ਜਿਹੜਾ ਜਵਾਨ ਹੋਇਆ, ਉਸ ਤੋਂ ਬਾਅਦ ਮਾਡਲਿੰਗ ਦੇ ਵਿੱਚ ਪੈਰ ਧਰਿਆ, ਫਿਰ ਸਿੰਗਿੰਗ ਦੇ ਵਿੱਚ ਪੈਰ ਧਰਿਆ, ਪੌੜੀ ਦਰ ਪੌੜੀ ਚੜ੍ਹਦਾ ਚੜ੍ਹਦਾ ਅੱਜ ਐਕਟਰ ਲਾਈਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਮੂਵੀ ਆ ਰਹੀ ਹੈ। ਸੋ ਪਹਿਲਾਂ ਤਾਂ ਆਪਣੇ ਥੋੜਾ ਜਿਹਾ ਪਿਛੋਕੜ ਬਾਰੇ ਦੱਸੋ ਕਿ ਜਦੋਂ ਤੁਸੀਂ ਮਾਤਾ ਗੁਜਰੀ ਕਾਲਜ ਦੇ ਵਿੱਚ ਪੜ੍ਹ ਰਹੇ ਸੀ, ਕੀ ਦਿਮਾਗ ਦੇ ਵਿੱਚ ਸੀ ਕਿ ਮੈਂ ਪਹਿਲਾਂ ਮਾਡਲਿੰਗ ਕਰਾਂਗਾ, ਫਿਰ ਸਿੰਗਿੰਗ ਪਾਸੇ ਜਾਵਾਂਗਾ, ਫਿਰ ਐਕਟਰ ਬਣਾਂਗਾ? ਨਹੀਂ, ਉਹ ਟਾਈਮ ਜੇ ਆਪਾਂ ਕਹੀਏ ਇੰਨਾ ਕਲੀਅਰ ਵਿਜ਼ਨ ਕੁਝ ਨਹੀਂ ਸੀਗਾ, ਕਿਉਂਕਿ ਲਿਖਣ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਸੀ, ਲਿਖਦਾ ਸੀਗਾ। ਉਦੋਂ ਵੀ ਕਾਲਜ ਟਾਈਮ ਵੀ ਲਿਖਦਾ ਸੀ, ਪਰ ਦੱਸਦਾ ਨਹੀਂ ਸੀ ਤੇ ਅੱਗੇ ਨਹੀਂ ਸੀ ਆਉਂਦਾ। ਤੇ ਸ਼ਹਿਰ ਅਮਲੋਹ ਸਾਡਾ, ਜਿੱਥੋਂ ਮੈਂ ਰਿਹਾ ਤੇ ਹੁਣ ਵੀ ਉੱਥੇ ਹੀ ਰਹਿਣਾ ਤੇ ਉੱਥੇ ਹੀ ਪੜ੍ਹਨ ਆਉਂਦੇ ਰਹੇ ਹਾਂ ਅਸੀਂ। ਕਾਲਜ ਫਤਿਹਗੜ੍ਹ ਸਾਹਿਬ ਮਾਤਾ ਗੁਜਰੀ ਕਾਲਜ, ਉੱਥੇ ਹੀ ਸਾਰਾ ਬੈਚ ਇਕੱਠਾ ਸੀਗਾ, ਸਾਰੇ ਇਕੱਠੇ ਸੀਗੇ। ਤੇ ਮੈਨੂੰ ਹੁਣੇ ਜਦੋਂ ਤੁਹਾਡਾ ਨਾਮ ਤੁਸੀਂ ਦੱਸਿਆ ਤਾਂ ਯਾਦ ਆਇਆ ਵੀ ਤੁਸੀਂ ਵੀ ਉੱਥੋਂ ਦੇ ਹੀ ਪ੍ਰੋਡਕਟ ਹੋ। ਸਾਰੇ ਆਪਾਂ ਉੱਥੇ ਦੇ ਪ੍ਰੋਡਕਟ ਆ, ਬਿਲਕੁਲ ਮਾਤਾ ਗੁਜਰੀ ਕਾਲਜ ਇਕੱਠੇ ਪੜ੍ਹੇ ਆ ਤਾਂ ਤੁਸੀਂ ਜਾਣਦੇ ਵੀ ਹੋ ਹਨਾ। ਤੇ ਉੱਥੇ ਇੱਕ ਦੂਜੇ ਨੂੰ ਜਾਣਦੇ ਆ ਤੇ ਆਪਾਂ ਨੂੰ ਪਤਾ ਇੱਕ ਦੂਜੇ ਦੀ ਸਟਰਗਲ ਵੀ ਪਤਾ, ਉਹ ਟਾਈਮ ਵੀ ਪਤਾ ਹਨਾ। ਤੇ ਉੱਥੋਂ ਉੱਠੇ ਜੀ, ਉੱਥੋਂ ਉੱਠੇ। ਉਦੋਂ ਵਿਜ਼ਨ ਕਲੀਅਰ ਨਹੀਂ ਸੀਗਾ, ਪਰ ਕਲੀਅਰ ਹੋਇਆ ਜਦੋਂ ਉਹ ਕਾਲਜ ਤੋਂ ਬਾਅਦ ਜਦੋਂ ਮੈਂ ਬਾਹਰ ਗਿਆ, ਉਦੋਂ ਵਿਜ਼ਨ ਕਲੀਅਰ ਹੋਇਆ ਵੀ ਹਾਂ, ਜ਼ਿੰਦਗੀ 'ਚ ਵੀ ਪ੍ਰਮਾਤਮਾ ਨੇ ਤੁਹਾਨੂੰ ਕੀ ਦਿੱਤਾ, ਜਿਹੜੀ ਕਲਾ ਦਿੱਤੀ ਆ ਉਹਨੂੰ ਪਛਾਣੋ, ਉਧਰ ਨੂੰ ਚੱਲੋ ਤੇ ਉਹਨੂੰ ਪਾਲਿਸ਼ ਕਰੋ, ਉਹਨੂੰ ਹੋਰ ਅੱਗੇ ਵਧੋ, ਉਧਰ ਮਿਹਨਤ ਕਰੋ। ਦੈਨ ਉਦੋਂ ਥੋੜਾ ਕਲੀਅਰ ਹੋਇਆ ਸੀਗਾ ਵੀ ਹਾਂ ਇੱਧਰ ਆਉਣਾ। ਜੀ ਜੀ। ਤਰਸੇਮ ਜੀ, ਤੁਸੀਂ ਸਰਦਾਰ ਹੀ ਆਪਣੀ ਪੂਰੀ ਕੈਮ ਰੱਖੀ ਵੀ ਹੈ, ਪੱਗ ਬੰਨ੍ਹਦੇ ਹੋ ਤੁਸੀਂ ਜਦ ਵੀ ਆਉਂਦੇ ਹੋ, ਕਿਸੇ ਵੀ ਚਾਹੇ ਉਹ ਸਿੰਗਿੰਗ ਦਾ ਤੁਹਾਡਾ ਕਰੀਅਰ ਹੋਵੇ ਜਾਂ ਮਾਡਲਿੰਗ ਦਾ ਹੋਵੇ, ਕਿਸੇ ਵੀ ਪ੍ਰਕਾਰ ਦਾ ਹੋਵੇ, ਤੁਸੀਂ ਹਮੇਸ਼ਾ ਆਪਣੀ ਦਸਤਾਰ ਸਜਾ ਕੇ ਰੱਖਦੇ ਹੋ, ਜਿਸ ਕਰਕੇ ਤੁਹਾਡੀ ਇੱਕ ਚੰਗੀ ਇੱਕ ਨਿਵੇਕਲੀ ਪਹਿਚਾਣ ਵੀ ਬਣੀ ਹੈ ਦੁਨੀਆ ਦੇ ਵਿੱਚ ਤੇ ਲੋਕੀ ਬੱਚੇ ਤੁਹਾਨੂੰ ਦੇਖ ਕੇ ਫੋਲੋ ਵੀ ਕਰ ਰਹੇ ਨੇ। ਸੋ ਕਦੇ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਦਸਤਾਰ ਤੋਂ ਬਿਨਾਂ ਮਾਡਲਿੰਗ ਮੈਂ ਕਰ ਸਕਦਾ ਸੀ ਜਾਂ ਮੈਨੂੰ ਕਰਨੀ ਚਾਹੀਦੀ ਹੈ, ਜਾਂ ਦਸਤਾਰ ਨਾਲ ਹੀ ਆਪਣਾ ਰੂਪ ਦੇਖਿਆ? ਨਹੀਂ, ਕਦੇ ਉਹ ਤਾਂ ਇਮੇਜਿਨ ਵੀ ਨਹੀਂ ਹੋਇਆ, ਨਾ ਉਹ ਪਹਿਲਾਂ ਤੇ ਨਾ ਕਦੇ ਹੋਣਾ। ਤੇ ਉਹ ਤਾਂ ਮਤਲਬ ਇਹਦੇ ਬਿਨਾਂ ਤਾਂ ਕਦੇ ਇਮੇਜਿਨ ਵੀ ਨਹੀਂ ਕਰ ਸਕਦਾ ਆਪਣੇ ਆਪ ਨੂੰ, ਤੇ ਪਹਿਲਾਂ ਤੋਂ ਹੀ। ਕਿਉਂਕਿ ਉਹ ਚੀਜ਼, ਇਹ ਚੀਜ਼ ਉਹ ਆ ਜਿਹੜੀ ਸਾਨੂੰ ਨਾ ਸਾਡੇ ਪਰਿਵਾਰ ਨੇ ਸਾਨੂੰ ਦਿੱਤੀ, ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹਨਾ। ਤੇ ਇਹਦਾ ਇਹੀ ਤਾਂ ਮਾਣ ਆ, ਇਹਦੇ ਕਰਕੇ ਤਾਂ ਤਰਸੇਮ ਜੱਸੜ ਆ। ਇਹਨੂੰ ਕੱਢ ਦਈਏ ਤਰਸੇਮ ਜੱਸੜ ਕੀ ਆ? ਜ਼ੀਰੋ। ਮਤਲਬ ਇਹਦੇ ਬਿਨਾਂ ਤਰਸੇਮ ਜੱਸੜ ਹੀ ਨਹੀਂ ਹੈ। ਤਰਸੇਮ ਜੀ, ਤੁਹਾਡਾ ਗਾਣਾ ਬੜਾ ਮਕਬੂਲ ਹੋਇਆ ਸੀ, ਗਲ ਬੱਕੜੀ ਪਾਉਣੀ ਆ ਮੈਂ ਤੈਨੂੰ ਕਿੰਨਾ ਚਾਹੁੰਦੀ ਆ। ਸੋ ਬੜਾ ਮਕਬੂਲ ਹੋਇਆ ਤੇ ਬੱਚੇ ਦੀ ਜ਼ੁਬਾਨ ਤੇ ਸੀ। ਬੜਾ ਇੱਕ ਰੋਮਾਂਟਿਕ ਜਿਹੜਾ ਗਾਣਾ ਸੀਗਾ, ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਕੇ ਉਹ ਜਿਹੜਾ ਹੈ ਅਜੇ ਵੀ ਜਦੋਂ ਵੀ ਇਹ ਬੀਟ ਵੱਜਦੀ ਹੈ ਤਾਂ ਅਜੇ ਵੀ ਲੋਕਾਂ ਦੇ ਜ਼ੁਬਾਨ ਦੇ ਉੱਤੇ ਅਲਫਾਜ਼ ਆ ਜਾਂਦੇ ਨੇ ਹਨਾ। ਤੇ ਉਸ ਤੋਂ ਬਾਅਦ ਇਹ ਤੁਹਾਡੀ ਮੂਵੀ ਆ ਰਹੀ ਹੈ ਜੀ। ਪਹਿਲਾਂ ਤਾਂ ਸਸਪੈਂਸ ਖਤਮ ਕਰ ਦਈਏ, ਤਰਸੇਮ ਜੱਸੜ ਜੀ ਦੀ ਮੂਵੀ ਆ ਰਹੀ ਹੈ ਜੀ ਗਲ ਬੱਕੜੀ, ਜਿਹੜੀ ਕਿ 8 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਸ ਦੇ ਬਾਰੇ ਅਸੀਂ ਵਿਚਾਰ ਚਰਚਾ ਕਰਨੀ ਹੈ ਤੇ ਗੱਲਾਂ ਕਰਨੀਆਂ ਤਰਸੇਮ ਜੱਸੜ ਜੀ ਦੇ ਨਾਲ ਕਿ ਗਾਣੇ ਤੋਂ ਪ੍ਰਭਾਵਿਤ ਹੋ ਕੇ ਇਹ ਫਿਲਮ ਦਾ ਨਾਂ ਰੱਖਿਆ। ਨਹੀਂ, ਅਸੀਂ ਕਦੇ ਵੀ ਗਾਣੇ ਤੋਂ ਪ੍ਰਭਾਵਿਤ ਹੋ ਕੇ ਫਿਲਮ ਦਾ ਨਾਮ ਨਹੀਂ ਰੱਖਿਆ। ਤੇ ਆਪਣੇ ਆਪ ਦੇ ਵਿੱਚ ਹੁਣ ਤੱਕ ਜਿਹੜੀਆਂ 5 ਫਿਲਮਾਂ ਵੀ ਆਈਆਂ ਤਾਂ 5 ਫਿਲਮਾਂ ਦੇ ਟਾਈਟਲ ਆਪਣੇ ਆਪ ਦੇ ਵਿੱਚ ਆਪਣੇ ਟਾਈਟਲ ਸੀ ਤੇ ਆਪਣੀਆਂ ਫਿਲਮਾਂ ਸੀ। ਇਹ ਫਿਲਮ ਦਾ ਜਿਹੜਾ ਸੀਗਾ, ਅਸੀਂ ਜਦੋਂ ਗਾਣਾ ਹਿੱਟ ਹੋਣ ਤੋਂ ਬਾਅਦ ਵੀ ਮਤਲਬ ਜਦ ਤੱਕ ਸਕ੍ਰਿਪਟ ਨਹੀਂ ਸੀਗੀ ਸਾਡੇ ਕੋਲ ਕੋਈ ਫਾਈਨਲ, ਉਦੋਂ ਤੱਕ ਵੀ ਅਸੀਂ ਸੋਚਿਆ ਨਹੀਂ ਸੀ ਵੀ ਗਲਵੱਕੜੀ ਨਾਮ ਦੀ ਕੋਈ ਫਿਲਮ ਕਰਨੀ ਆ। ਇਹ ਕਦੇ ਵੀ ਨਹੀਂ ਸੀ, ਸੋਚ ਕੇ ਨਹੀਂ ਰੱਖਿਆ ਇਹਦਾ ਨਾਮ ਅਸੀਂ। ਫਿਲਮ ਦੀ ਸਾਨੂੰ ਕਹਾਣੀਆਂ ਓਬਵੀਅਸਲੀ ਆਪਣਾ ਪ੍ਰੋਡਕਸ਼ਨ ਹਾਊਸ ਆਪਣਾ ਇਹ ਕਿੱਤਾ, ਇਹ ਆਪਾਂ ਨੂੰ ਕਿਰਤ ਮਿਲੀ, ਆਪਾਂ ਇਹਦੇ ਤੇ ਲੱਗੇ ਰਹਿੰਦੇ ਆ, ਕਹਾਣੀਆਂ ਸੁਣਦੇ ਰਹਿੰਦੇ ਆ ਤੇ ਕਹਾਣੀਆਂ ਤੇ ਕੰਮ ਕਰਦੇ ਰਹਿੰਦੇ ਆ, ਕਿਉਂਕਿ ਨਵੀਆਂ ਬਣਾਉਣੀਆਂ ਹੁੰਦੀਆਂ ਫਿਲਮਾਂ ਹਨਾ। ਸਾਡੇ ਕੋਲ ਕਹਾਣੀ ਆਈ ਇੱਕ ਰੋਮਾਂਟਿਕ ਤੇ ਬੜੀ ਸੋਹਣੀ ਸਾਨੂੰ ਕਹਾਣੀ ਲੱਗੀ, ਕਿਰਦਾਰ ਬੜੇ ਸੋਹਣੇ ਲੱਗੇ। ਅਸੀਂ ਕਿਹਾ ਵੀ ਚਲੋ ਇਹ ਫਿਲਮ ਆਪਾਂ ਕਰਦੇ ਆ, ਪਰ ਇਹਦੇ ਟਾਈਟਲ ਅਸੀਂ 2-3 ਹੋਰ ਜਿਹੜੇ ਰਜਿਸਟਰ ਕਰਵਾਉਣੇ ਹੁੰਦੇ ਆ ਉਹ ਅਸੀਂ ਰਜਿਸਟਰ ਕਰਵਾਏ। ਅਸੀਂ ਕਿਹਾ ਵੀ ਇਹਨੂੰ ਸੂਟੇਬਲ ਲੱਗਦੇ ਆ, ਬਾਕੀ ਜਦ ਤੱਕ ਫਲੋਰ ਤੇ ਜਾਵਾਂਗੇ ਉਦੋਂ ਤੱਕ ਡਿਸਾਈਡ ਕਰ ਲਾਂਗੇ। ਤੇ ਜਦੋਂ ਅਸੀਂ ਇਹ ਫਿਲਮ ਨੂੰ ਫਿਰ ਉਹਦੀ ਡਿਵੈਲਪਮੈਂਟ ਸਟਾਰਟ ਕੀਤੀ, ਇਹਦੀ ਪੂਰੀ ਉਹਨੂੰ ਲਿਖਣਾ, ਉਹਨੂੰ ਹੋਰ ਬੁਣਨਾ, ਉਹਦੀ ਸਕਰੀਨ ਪਲੇ ਤੇ ਕੰਮ ਸਟਾਰਟ ਹੋਇਆ। 3-4 ਮਹੀਨੇ ਲੱਗੇ ਸਾਨੂੰ ਹਨਾ। ਸਭ ਤੋਂ ਜ਼ਿਆਦਾ ਮੈਂ ਆਪਣੇ ਕਰੈਕਟਰ ਦੀ ਡਿਵੈਲਪਮੈਂਟ ਤੇ ਕੰਮ ਕੀਤਾ।
ਜਦੋਂ ਉਹ ਬਣਾਏ, ਉਹ ਨਿਖਰ ਕੇ ਸਾਹਮਣੇ ਆਏ, ਤਾਂ ਜਦੋਂ ਫੇਰ ਫਿਲਮ ਸੁਣਦੇ ਸੀ ਤਾਂ ਲੱਗਦਾ ਸੀ ਯਾਰ ਇਹ ਟਾਈਟਲਸ ਇਹਨੂੰ ਉਹਨੇ ਸੂਟ ਨਹੀਂ ਕਰ ਰਹੇ, ਕੁਝ ਹੋਰ ਹੋਣਾ ਚਾਹੀਦਾ। ਦੈਨ ਜਦੋਂ ਅਸੀਂ ਬੈਠੇ ਸਾਰੇ ਜਣੇ, ਸਾਡੀ ਆਦਤ ਆ ਅਸੀਂ ਬੈਠ ਕੇ ਕਹੀਦਾ ਵੀ ਜੋ ਵੀ ਦਿਲ ਚਾਹੁੰਦਾ ਬੋਲੀ ਜਾਓ, ਸਿੱਟੀ ਜਾਓ, ਜੋ ਵੀ ਟਾਈਟਲ ਆਉਂਦਾ, ਜਿੱਦਾਂ ਦੀ ਵੀ ਤੁਹਾਡੇ ਦਿਮਾਗ ਚੀਜ਼ ਆਉਂਦੀ ਆ ਉਹ ਸਾਰੇ ਜਣੇ ਬੋਲੀ ਜਾਈਏ, ਅਸੀਂ ਏਦਾਂ ਹੀ, ਤੇ ਏਦਾਂ ਹੀ ਸਾਡੇ ਅੱਗੇ ਫਿਰ ਟਾਈਟਲ ਆਇਆ ਗਲਵੱਕੜੀ। ਦੈਨ ਜਦੋਂ ਇਹ ਨਾਮ ਸਾਨੂੰ ਅੱਗੇ ਆਇਆ, ਫੇਰ ਗਲਵੱਕੜੀ ਸਾਰਾ ਗਾਣੇ ਦੀ ਆਈ, ਹਰੇਕ ਚੀਜ਼, ਉਹ ਸਾਰਾ ਕੁਝ ਯਾਦ ਆਇਆ ਹਨਾ। ਫੇਰ ਸੋਚਿਆ ਵੀ ਯਾਰ ਹਾਂ ਇਹਦੀ ਕਹਾਣੀ ਕੀ ਆ ਫਿਲਮ ਦੀ। ਦੈਨ ਉਹ ਕਹਾਣੀ ਦੇਖੀ, ਉਹ ਸਾਰੀਆਂ ਚੀਜ਼ਾਂ ਆਪਸ ਵਿੱਚ ਹੀ ਇੰਨੀਆਂ ਮਿਲਦੀਆਂ ਸੀ, ਕੰਟੈਕਸਟ ਇੰਨਾ ਮਿਲਦਾ ਸੀ ਕਹਾਣੀ ਦਾ, ਜੋ ਆਪਾਂ ਕਹਿਣਾ ਚਾਹੁੰਦੇ ਆ ਉਹ ਗੱਲ ਇੰਨੀ ਮਿਲਦੀ। ਫਿਰ ਲੱਗਿਆ ਵੀ ਯਾਰ ਇਹ ਇਹਦੇ ਲਈ ਪਰਫੈਕਟ ਟਾਈਟਲ ਆ। ਦੈਨ ਫਿਰ ਅਸੀਂ ਗਲਵੱਕੜੀ ਉਦੋਂ ਰਜਿਸਟਰ ਕਰਾਇਆ ਟਾਈਟਲ, ਤੇ ਲੱਕੀਲੀ ਸਾਨੂੰ ਉਦੋਂ ਮਿਲ ਗਿਆ। ਮਤਲਬ ਇਹ ਵੀ ਅਸੀਂ ਲੱਕੀ ਸੀਗੇ, ਨਹੀਂ ਕਈ ਵਾਰ ਇਹ ਹੁੰਦਾ ਫਿਲਮ ਦਾ ਟਾਈਟਲ ਕਿਸੇ ਹੋਰ ਨੇ ਰਜਿਸਟਰ ਕਰਾਇਆ ਹੁੰਦਾ ਨਾ, ਤੇ ਸਾਨੂੰ ਚਲੋ ਟਾਈਟਲ ਮਿਲ ਗਿਆ ਗਲਵੱਕੜੀ ਵਾਲਾ। ਫਿਰ ਸਾਨੂੰ ਇਹ ਖੁਸ਼ੀ ਸੀ, ਮਤਲਬ ਇਹ ਕੋਈ ਗਾਣੇ ਨਾਲ ਸੰਬੰਧਿਤ ਜਾਂ ਗਾਣੇ ਤੋਂ ਸੋਚ ਕੇ ਆਪਾਂ ਫਿਲਮ ਨਹੀਂ ਬਣਾਈ, ਇਹ ਆਪਣੇ ਆਪ ਚ ਫਿਲਮ ਸੀ, ਪਰ ਇਹ ਫਿਲਮ ਹੈ ਗਲਵੱਕੜੀ ਸੀ। ਸਾਡੇ ਲਈ ਇੱਕ ਫਿਰ ਚੈਲੰਜ ਵੀ ਸੀ, ਜਦੋਂ ਆਪਾਂ ਕਿਸੇ ਸੁਪਰਹਿੱਟ ਚੀਜ਼ ਦਾ ਟਾਈਟਲ ਰੱਖਦੇ ਆ ਤਾਂ ਉਹ ਤੁਹਾਡੀ ਚੀਜ਼ ਵੀ ਉਹ ਮਿਆਰ ਦੀ ਹੋਣੀ ਚਾਹੀਦੀ ਹੈ, ਉਹਦੇ ਨਾਲ ਮਿਲਦੀ ਹੋਣੀ ਚਾਹੀਦੀ ਆ, ਉਹਦੀ ਵਾਈਬ ਉਹਦੇ ਨਾਲ ਮੈਚ ਹੋਣੀ ਚਾਹੀਦੀ ਹੈ। ਤਾਂ ਕਰਕੇ ਹੁਣ ਜੇ ਗਲਵੱਕੜੀ ਗਾਣਾ ਜਿਨ੍ਹਾਂ ਨੂੰ ਪਸੰਦ ਆਇਆ ਤਾਂ ਉਹਨਾਂ ਨੂੰ ਇਹ ਫਿਲਮ ਵੀ ਉਨੀ ਪਸੰਦ ਆਊ, ਕਿਉਂਕਿ ਇਹਦੀ ਵਾਈਬ, ਇਹਦਾ ਫੀਲ, ਇਹਦੀ ਹਰੇਕ ਚੀਜ਼ ਉਹਦੇ ਨਾਲ ਮੈਚ ਕਰੂਗੀ। ਜਸਰ ਜੀ ਤੁਹਾਡੇ ਅਗੇਂਸਟ ਭੂਮਿਕਾ ਗਾਬੀ ਨੇ, ਉਹਨਾਂ ਨੇ ਵਧੀਆ ਰੋਲ, ਉਹ ਵੀ ਇੱਕ ਨਾਮੀ ਹਸਤੀ ਹੈਗੇ ਨੇ, ਤੇ ਤੁਹਾਡੀ ਜਿਹੜੀ ਜੋੜੀ ਹੈ ਇਸ ਸਮੇਂ ਸਕਰੀਨ ਦੇ ਉੱਤੇ ਕਾਫੀ ਮਕਬੂਲ ਦਿਖਾਈ ਦੇ ਰਹੀ ਹੈ, ਕਿਉਂਕਿ ਜਿਸ ਤਰੀਕੇ ਨਾਲ ਟ੍ਰੇਲਰ ਦਿਖ ਰਿਹਾ ਉਸ ਦੇ ਵਿੱਚ ਬੜਾ ਹੀ ਇੱਕ ਬਬਲੀ ਰੋਲ ਹੈ ਉਹਨਾਂ ਦਾ, ਤੇ ਤੁਹਾਡਾ ਜਿਹੜਾ ਰੋਲ ਦਿਖ ਰਿਹਾ ਕਾਫੀ, ਜਿਹਨੂੰ ਆਪਾਂ ਕਹਿ ਦਈਏ ਕਿ ਇੱਕ ਖੜੂਸ ਬੰਦਾ ਹੈਗਾ, ਉਹ ਉਹਦੇ ਤੇ ਮਤਲਬ ਕਿ ਰੋਪ ਪਾ ਰਿਹਾ, ਪਰ ਬਾਅਦ ਵਿੱਚ ਉਹ ਮੋਮ ਦੀ ਤਰ੍ਹਾਂ ਪਿੰਗਲਦਾ ਵੀ ਦਿਖਾਈ ਦੇ ਰਿਹਾ। ਤੁਹਾਡੀ ਇਹ ਮੂਵੀ ਜਿਹੜੀ ਹੈਗੀ ਆ ਕਾਫੀ ਟਾਈਮ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਵਿੱਚ ਨੂੰ ਜਿਹੜਾ ਹੈਗਾ ਉਹਦਾ ਜਿਹੜਾ ਟਾਈਮ ਫਰੇਮ ਸੀ ਉਹਦੇ ਵਿੱਚ ਗੈਪ ਆ ਗਿਆ ਹੈ ਨਾ। ਸੋ ਕੀ ਲੱਗਦਾ ਕਿ ਉਹ ਜਿਹੜਾ ਟਾਈਮ ਫਰੇਮ ਹੈਗੀ ਆ, ਕੁਝ ਦਰਸ਼ਕਾਂ ਨੂੰ ਜਿਹੜਾ ਹੈਗਾ ਐਨਕਰੇਜ ਨਹੀਂ ਕਰੇਗਾ ਅੱਗੇ ਆਉਣ ਲਈ, ਜਾਂ ਤੁਹਾਨੂੰ ਪੂਰਾ ਕੌਨਫੀਡੈਂਸ ਹੈ ਕਿ ਜੋ ਤੁਹਾਡੀ ਫੈਨ ਫੋਲੋਇੰਗ ਹੈਗੀ ਹੈ ਉਹ ਮੂਵੀ ਜ਼ਰੂਰ ਦੇਖ ਕੇ ਆਏਗੀ? ਇਹ ਨਾ ਜਿਹੜਾ ਟਾਈਮ ਦਾ ਗੈਪ ਵੀ ਪਿਆ, ਮੈਨੂੰ ਲੱਗਦਾ ਉਹ ਚੰਗੇ ਲਈ ਪਿਆ ਬਹੁਤ ਹਨਾ, ਕਿਉਂਕਿ ਜਦੋਂ 31 ਦਸੰਬਰ ਨੂੰ ਆਪਾਂ ਰਿਲੀਜ਼ ਕਰਨੀ ਸੀ ਉਦੋਂ ਫੇਰ ਕੋਵਿਡ ਆ ਗਿਆ ਸੀਗਾ, ਤੇ ਰੈਸਟ੍ਰਿਕਸ਼ਨ ਲੱਗ ਗਈਆਂ ਸੀਗੀਆਂ, ਨਿਕਲਣ ਨੂੰ ਆਪਾਂ ਡਰ ਲੱਗੇ ਸੀਗੇ। ਤੇ ਹੁਣ ਲੱਗਦਾ ਵੀ ਜੋ ਪਰਮਾਤਮਾ ਨੇ ਕੀਤਾ ਨਾ, ਉਹਦੇ ਪਿੱਛੇ ਉਹਦੇ ਹੁਕਮ ਦਾ ਭਾਣਾ ਜਿਹੜਾ ਹੁੰਦਾ, ਮੈਂ ਇੱਕ ਗਾਣੇ 'ਚ ਵੀ ਕਿਹਾ ਸੀ, ਹੁਕਮ ਤੇ ਭਾਣਾ ਮੰਨ ਕੇ ਦੇਖੀ, ਲੁਤਫ ਦੇ ਬੁੱਲੇ ਆਉਣ ਨਜ਼ਾਰੇ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦਿਹਾੜੇ। ਉਹਦੇ ਹੁਕਮ ਤੇ ਉਹਦੇ ਭਾਣੇ ਤੋਂ ਬਿਨਾਂ ਕੁਝ ਨਹੀਂ ਹੁੰਦਾ, ਤੇ ਇਹ ਚੰਗਾ ਹੋਇਆ। ਹੁਣ ਜਿਹੜਾ ਮਾਹੌਲ ਆ ਸੱਚੀ, ਜੇ ਆਪਾਂ ਹੁਣ ਦੇਖੀਏ ਤਾਂ ਹੁਣ ਸੱਚੀ ਕੋਵਿਡ ਤੋਂ ਆਪਾਂ ਚੰਗੀ ਤਰ੍ਹਾਂ ਬਾਹਰ ਆਏ ਆ ਹਨਾ। ਇੰਡੀਆ ਦੀ ਮੈਂ ਗੱਲ ਕਰਾਂ ਤਾਂ ਪੂਰੇ ਮੇਲੇ ਲੱਗ ਰਹੇ, ਸਾਰੇ ਬਾਹਰ ਨਿਕਲ ਰਹੇ ਹਨਾ। ਤੁਸੀਂ ਕਿਤੇ ਮਾਰਕੀਟ ਦੇਖ ਲਓ, ਮਾਲਸ ਦੇਖ ਲਓ, ਪੈਕਡ ਨੇ ਇਸ ਟਾਈਮ ਪੂਰੇ। US ਕੈਨੇਡਾ ਦੀ ਗੱਲ ਕਰੀਏ, ਉੱਥੇ ਵੀ ਸੇਮ ਏਦਾਂ ਹੀ, ਫਲਾਈਟਸ ਦੇਖੋ ਟਿਕਟਾਂ ਨਹੀਂ ਮਿਲ ਰਹੀਆਂ ਹਨਾ। ਮੈਨੂੰ ਲੱਗਦਾ ਹੁਣ ਇਹ ਬੈਸਟ ਟਾਈਮ ਆ, ਤੇ ਇਹ ਸਾਰੇ ਦੇਸ਼ਾਂ ਦੇ ਵਿੱਚ ਹੁਣ ਮੈਨੂੰ ਲੱਗਦਾ ਵੀ ਸਾਰੇ ਆਪਾਂ ਖੁੱਲ ਕੇ ਜੇ ਜਿਉਣ ਲੱਗੇ ਆ, ਤੇ ਉਹਦੇ ਲਈ ਇਹ ਫਿਲਮ ਘੁੱਟ ਕੇ ਆਪਾਂ ਹੁਣ ਗਲਵੱਕੜੀਆਂ ਵੀ ਹੋਣੇ ਪੈਣਗੀਆਂ। ਕਰੋਨਾ 'ਚ ਤਾਂ ਗਲਵੱਕੜੀ ਵੀ ਬੰਦ ਸੀ, ਇਸ ਕਰਕੇ ਹੁਣ ਆਪਾਂ ਸਾਰੇ ਰਲ ਕੇ ਗਲਵੱਕੜੀ ਪਾਵਾਂਗੇ। ਬਾਕੀ ਸਿਨੇਮਾ ਜਿਹੜੇ ਲਵਰਸ ਹੈਗੇ ਆ, ਜਿਹਨਾਂ ਉਹ ਹਮੇਸ਼ਾ ਨਵੇਂ ਕੰਟੈਂਟ ਨੂੰ, ਨਵੀਆਂ ਚੀਜ਼ਾਂ ਨੂੰ ਪਿਆਰ ਕਰਦੇ ਆ, ਤੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ, ਸਾਡੀ ਟੀਮ ਨੂੰ ਪਿਆਰ ਕਰਨ ਵਾਲੇ ਆ, ਤਰਸੇਮ ਜੱਸਰ ਨੂੰ ਪਿਆਰ ਕਰਨ ਵਾਲੇ ਆ, ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਤਾਂ ਆਪਣੇ ਵੱਲੋਂ ਇਹੀ ਅਪੀਲ ਕਰਦਾ, ਤੁਹਾਨੂੰ ਹੁਣ ਤੱਕ ਦੀਆਂ ਫਿਲਮਾਂ ਜੇ ਪਸੰਦ ਆਈਆਂ, ਤੁਹਾਨੂੰ ਲੱਗਦਾ ਸਿਨੇਮਾ ਵਧੀਆ ਜਾ ਰਿਹਾ ਤੇ ਵਧੀਆ ਹੋਣਾ ਚਾਹੀਦਾ, ਤਾਂ ਜ਼ਰੂਰ ਇੰਜੋਏ ਕਰੋ ਵੀ, ਆਪਾਂ ਸਿਨੇਮੇ 'ਚ ਇੰਜੋਏ ਕਰੀਏ ਹਨਾ, ਕਿਉਂਕਿ ਆਪਣਾ ਰੀਜਨਲ ਸਿਨੇਮਾ, ਇਹਦੇ ਵਿੱਚ ਸਪੋਰਟ ਦੀ ਆਪਾਂ ਨੂੰ ਇੱਕ ਦੂਜੇ ਦੀ ਬੜੀ ਲੋੜ ਆ, ਕਿਉਂਕਿ ਆਪਣੇ ਕੋਲ ਬੜੇ ਪ੍ਰੋਜੈਕਟ ਨੇ ਜੇ ਕਰਨ ਵਾਲੇ ਪਏ ਨੇ, ਜਿਹੜੇ ਆਪਾਂ ਕਰਨੇ ਚਾਹੀਦੇ ਆਪਾਂ ਨੂੰ ਆਪਣੀ ਲੈਂਗੁਏਜ ਦੇ। ਜਿਵੇਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹੋ, ਬੜੇ ਵਧੀਆ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰਦੇ ਹੋ, ਤੇ ਹਮੇਸ਼ਾ ਹੀ ਤੁਹਾਡੀ ਪੰਜਾਬੀ ਕਰਕੇ ਪਹਿਚਾਣ ਵੀ ਬਣੀ ਹੋਈ ਹੈ ਨਾ। ਤੇ ਇਨ ਫਿਊਚਰ ਕੋਈ ਅਜਿਹੀ ਮੂਵੀ ਲੈ ਕੇ ਆ ਰਹੇ ਹੋ ਜਿਹਦੇ ਵਿੱਚ ਇੱਕ ਸਰਦਾਰੀ ਦਾ ਰੋਲ ਨਿਭਾਇਆ ਜਾਵੇ, ਜਿਸ ਦੇ ਵਿੱਚ ਲੋਕੀ ਕਹਿਣ ਕਿ ਹਾਂ ਪੰਜਾਬ ਨੂੰ ਪ੍ਰਫੁੱਲਤ ਕਰਦੀ, ਪੰਜਾਬ ਦੇ ਵਿਸ਼ਿਆਂ ਬਾਰੇ ਗੱਲ ਕਰਦੀ, ਜਾਂ ਪੰਜਾਬੀਅਤ ਦੀ ਗੱਲ ਕਰਦੀ ਮੂਵੀ ਆ ਰਹੀ ਹੈ, ਅਜਿਹਾ ਕੋਈ ਪਲਾਨ ਇਨ ਫਿਊਚਰ ਦੇ ਵਿੱਚ? ਆਲਰੇਡੀ ਇੱਕ ਮੂਵੀ ਸਾਡੀ ਸ਼ੂਟ ਹੋਈ ਆ, ਉਹਦੇ ਵਿੱਚ ਮੈਂ ਤੇ ਬਾਬਾ ਦੋਨੇ ਹੈਗੇ ਆ, ਰਣਜੀਤ ਬਾਬਾ ਐਂਡ ਮੀ, ਤੇ ਸਾਡੀ ਦੋਨਾਂ ਦੀ ਕਹਾਣੀ ਆ, ਉਹ ਫਿਲਮ ਆ ਬੜੀ ਸੋਹਣੀ। ਉਹ ਜਿਵੇਂ ਆਪਾਂ ਕਹਿ ਦਈਏ ਨਾ, ਉਹ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਫਿਲਮ ਲਾਈਕ ਹਨਾ, ਤੇ ਪਰ ਸਾਰੀ ਫਿਲਮ ਕਾਮੇਡੀ ਆ ਹਨਾ, ਮੁੱਦੇ ਨੇ ਉਹਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਵਿਅੰਗ ਨੇ ਹਨਾ, ਤੇ ਉਹ ਤੋਂ ਬਾਅਦ ਇੱਕ ਸਿਚੁਏਸ਼ਨਾਂ ਨੇ, ਬੜੀ ਸੋਹਣੀ ਫਿਲਮ ਆ, ਉਹ ਆਉਣੀ ਆ। ਤੇ ਇੱਕ ਫਿਲਮ ਅਸੀਂ ਸ਼ੂਟ ਕਰਨੀ ਆ ਜਿਹੜੀ ਸਾਡਾ ਆਪਣੀ ਹਿਸਟਰੀ ਨਾਲ ਰਿਲੇਟਡ ਆ, ਸਾਡੇ ਨਾਲ ਹਿਸਟਰੀ ਨਾਲ ਜੁੜੀ ਹੋਈ ਆ, ਜਿਹਦੇ ਕਰਕੇ ਮੈਂ ਆਪਣੀ ਲੁੱਕ ਵੀ ਕੈਰੀ ਕਰ ਰਿਹਾ ਨਵੀਂ ਬੀਅਰਡ ਵਾਲੀ, ਤੇ ਉਹ ਸਾਰਾ ਕੁਝ ਕਰਾਂਗੇ। ਮੈਂ ਤਾਂ ਹੀ ਕਹਿ ਰਿਹਾ ਵੀ ਸਿਨੇਮੇ ਨੂੰ ਲੋੜ ਆ ਹਨਾ, ਆਪਣੇ ਕੋਲ ਵੱਡੇ ਵੱਡੇ ਪ੍ਰੋਜੈਕਟ ਨੇ, ਉਹ ਫਿਲਮ ਬਹੁਤ ਮਤਲਬ ਉਹਦੇ ਤੇ ਅਸੀਂ ਬੜਾ ਜ਼ੋਰ ਲਾ ਰਹੇ
ਪਿਛਲੇ 3-4 ਜੀ। ਸਾਲ ਤੋਂ ਸਾਰੀ ਟੀਮ ਲੱਗੀ ਆ, ਉਹਦੇ ਵਿੱਚ VFX ਦਾ ਕੰਮ ਵੀ ਆ, ਸਾਰਾ ਕੁਝ ਹੈਗਾ, ਉਹ ਵੀ ਕਰਨੇ ਆ ਆਪਾਂ, ਕਿਉਂਕਿ ਹਜੇ ਸਿਰਫ ਆਪਾਂ ਰਾਹ ਤੇ ਆ, ਆਪਾਂ ਮੰਜ਼ਲਾਂ ਤੇ ਨਹੀਂ ਪਹੁੰਚੇ। ਆਪਣਾ ਸਿਨੇਮਾ ਆਪਾਂ ਉੱਥੇ ਲੈ ਕੇ ਜਾਈਏ, ਆਪਣੀ ਲੈਂਗੁਏਜ ਉੱਥੇ ਲੈ ਕੇ ਜਾਈਏ ਵੀ ਲੈਂਗੁਏਜ ਬੋਲਣ ਲੱਗੇ ਆਪਾਂ ਨੂੰ ਸ਼ਰਮ ਨਾ ਆਵੇ, ਹਨਾ। ਜੀ। ਅੱਜ ਆਪਾਂ ਸਾਊਥ ਦੀਆਂ ਫਿਲਮਾਂ ਹਿੰਦੀ 'ਚ ਡੱਬ ਹੋਈਆਂ ਦੇਖਦੇ ਆ, ਜੀ। ਕਿਉਂਕਿ ਉਹ ਆਪਣੀ ਲੈਂਗੁਏਜ ਨੂੰ ਪਿਆਰ ਕਰਦੇ, ਹਨਾ, ਆਪਣੇ ਸਿਨੇਮੇ ਨੂੰ ਪਿਆਰ ਕਰਦੇ। ਉੱਥੇ ਸਵੇਰੇ 4 ਵਜੇ ਵਾਲਾ ਸ਼ੋਅ ਵੀ ਫੁੱਲ ਜਾਂਦਾ, ਆਪਦੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਨਾਲ ਵੱਧ ਬਿਜ਼ਨਸ ਕਰ ਲਿਆ। ਤਾਮਿਲ, ਤੇਲਗੂ, ਇਹਨਾਂ ਲੈਂਗੁਏਜਾਂ ਦੇ ਵਿੱਚੋਂ ਇੰਨਾ ਬਿਜ਼ਨਸ ਕਰਕੇ ਤੇ ਵੱਡਾ ਸਿਨੇਮਾ ਖੜਾ ਕਰਕੇ, ਕਿਉਂਕਿ ਮੇਕਰਸ ਵੀ ਇਮਾਨਦਾਰ ਨੇ ਤੇ ਦੇਖਣ ਵਾਲੇ ਵੀ ਇਮਾਨਦਾਰ ਨੇ, ਉਹ ਵੀ ਜਾਲੀ ਫਿਲਮ ਨਹੀਂ ਦੇਖਦੇ, ਉਹ ਵੀ ਦਿਲੋਂ ਤੇ ਅਸਲੀ ਦੇਖਦੇ ਆ, ਹਨਾ। ਜਦੋਂ ਆਪਾਂ ਉਹ ਦੇਖਣ ਲੱਗ ਗਏ ਨਾ, ਉਹ ਦਿਨ ਦੂਰ ਨਹੀਂ ਜਦੋਂ ਜਿਹੜੇ ਸਿੱਖ ਵਾਰੀਅਰ ਨੇ ਉਹਨਾਂ ਤੇ ਆਪਾਂ 500 ਕਰੋੜ ਦੀਆਂ ਫਿਲਮਾਂ ਬਣਾਵਾਂਗੇ, ਉਹ ਦਿਨ ਦੂਰ ਨਹੀਂ ਹੈਗੇ। ਪਰ ਉਹ ਰਾਹ ਰਾਹੀਂ ਮੈਂ ਕਹਿੰਦਾ ਵੀ ਇਹ ਰਾਹ ਲਈ ਆਪਾਂ ਨੂੰ ਪ੍ਰੇਰਿਤ ਕਰਨਾ ਪੈਣਾ ਆਪਣੇ ਮੇਕਰਸ ਨੂੰ, ਆਪਣੀ ਆਡੀਅנס ਨੂੰ। ਆਪਾਂ ਪੰਜਾਬੀ ਤਾਂ ਜਿਉਂਦੀ ਰਹਿਣੀ ਆ ਜੇ ਆਪਾਂ ਇਤਿਹਾਸ ਜਾਂ ਆਪਣੀਆਂ ਉਹ ਚੀਜ਼ਾਂ ਸਿਨੇਮੇ ਤੱਕ ਲੈ ਆਏ, ਫਿਰ ਆਪਣੇ ਬੱਚਿਆਂ ਨੂੰ ਵੀ ਪ੍ਰਾਊਡ ਹੋਊਗਾ, ਉਹ ਵੀ ਕਹਿਣਗੇ ਵੀ ਆਹ ਦੇਖੋ ਸਾਡੀ ਫਿਲਮ ਦੀ ਇੰਗਲਿਸ਼ ਡੱਬ ਵੀ ਲੱਗੀ ਹੋਈ ਆ, ਹਨਾ। ਉਹ ਦਿਨ ਦੂਰ ਨਹੀਂ ਹੈਗੇ, ਆਪਾਂ ਕਰ ਸਕਦੇ ਆ। ਜੀ ਤਰਸੇਮ ਜੀ, ਤੁਹਾਡੀ ਵੇਟ ਕੀਤੀ ਜਾ ਰਹੀ ਸੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਸੁਣਨ ਵਿੱਚ ਆਇਆ ਸੀ ਤੁਸੀਂ ਟੂਰ ਤੇ ਆ ਰਹੇ ਹੋ ਆਸਟ੍ਰੇਲੀਆ, ਸੋ ਕਿੰਨਾ ਖਰਚਾ ਲੱਗਿਆ ਵੀਜ਼ਾ ਕਿ ਨਹੀਂ? ਵੀਜ਼ਾ ਤਾਂ ਲੱਗ ਗਿਆ ਜੀ, ਪਰ ਹੁਣ ਜਿਹੜਾ ਟਾਈਮ ਆ ਉਹ ਬੜਾ ਮਤਲਬ ਫਸਿਆ ਹੋਇਆ। ਹੁਣ ਮੇਰੀ ਟਰਾਈ ਹੈਗੀ ਆ ਵੀ ਜ਼ਰੂਰ ਆਈਏ। ਅਸੀਂ ਤਾਂ ਸੋਚਦੇ ਸੀ ਕਿ ਤੁਹਾਡੇ ਨਾਲ ਬੈਠ ਕੇ ਅਸੀਂ ਸਾਰੇ ਮੂਵੀ ਦੇਖਦੇ। ਮੈਂ ਕੋਸ਼ਿਸ਼ ਕਰੂੰਗਾ, ਹਜੇ ਵੀ ਮੈਂ ਇਹ ਕਹਿੰਦਾ ਮੈਂ ਕੋਸ਼ਿਸ਼ ਕਰੂੰਗਾ ਵੀ ਜੇ ਹੋ ਸਕਿਆ ਨਾ ਤਾਂ ਸ਼ਾਇਦ ਮੈਂ 7 ਤਰੀਕ ਨੂੰ ਤਾਂ 7 ਅਪ੍ਰੈਲ ਨੂੰ ਜ਼ਰੂਰ ਇਹ ਟਰਾਈ ਕਰੂੰਗਾ ਵੀ ਮੈਂ ਆਵਾਂ, ਚਾਹੇ 2-4 ਦਿਨ ਲਈ ਆ ਸਕਾਂ ਤਾਂ ਅਸੀਂ ਆਵਾਂਗੇ। ਮੈਂ ਇਹ ਵੀ ਚਾਹੁੰਦਾ ਸਗੋਂ ਮੈਂ ਤਾਂ ਵੀ ਮੇਰਾ ਜੀ ਆ ਵੀ ਮੈਂ ਆਸਟ੍ਰੇਲੀਆ ਜਦੋਂ ਥੀਏਟਰ ਹੋਣ ਨਾ, ਉਹ ਥੀਏਟਰ ਵਿੱਚ ਵੀ ਆਪਾਂ ਵਿਜ਼ਿਟ ਕਰੀਏ, ਜਿਹੜੇ ਦੇਖਣ ਆਏ ਨੇ ਉਹਨਾਂ ਨੂੰ ਆਪ ਜਾ ਕੇ ਐਪਰੀਸ਼ੀਏਟ ਕਰੀਏ, ਉਹਨਾਂ ਨੂੰ ਪਿਆਰ ਦਈਏ, ਤੇ ਉਹ ਵੀ ਮੈਂ ਸੋਚ ਰਿਹਾ ਆਸਟ੍ਰੇਲੀਆ ਜ਼ਰੂਰ ਮੇਰਾ ਆਪਣਾ ਦਿਲ ਆ ਵੀ ਅਸੀਂ ਆਈਏ, ਹਨਾ। ਆਪਣੇ ਵੱਲੋਂ ਬੈਸਟ ਟਰਾਈ ਕਰੂੰਗਾ ਮੈਂ। ਚਲੋ ਪਰਮਾਤਮਾ ਕਰੇ ਤੁਹਾਡੀ ਵਿਸ਼ ਪੂਰੀ ਹੋਵੇ ਤੇ ਤੁਸੀਂ ਛੇਤੀ ਆ ਸਕੋ ਤੇ ਲੋਕਾਂ ਦੇ ਰੂਬਰੂ ਹੋ ਸਕੋ, ਆਪਣੇ ਫੈਨਸ ਦੇ ਨਾਲ ਮਿਲ ਸਕੋ। ਸੋ ਕੋਈ ਸੰਦੇਸ਼ ਤਰਸੇਮ ਜੀ ਜਾਂਦੇ ਜਾਂਦੇ ਜਿਹੜਾ ਤੁਸੀਂ ਆਪਣੇ ਫੈਨਸ ਨੂੰ ਦੇਣਾ ਚਾਹੁੰਦੇ ਹੋ? ਮੇਰੇ ਵੱਲੋਂ ਤਾਂ ਪਿਆਰ ਆ ਜੀ ਸਾਰਿਆਂ ਨੂੰ, ਤੁਸੀਂ ਸਾਰੇ ਹੋ ਤਾਂ ਤਰਸੇਮ ਜੱਸੜ ਤਾਂ ਇਹ ਹੁਣ ਤੱਕ ਜਿੱਥੇ ਆਏ ਆ, ਇੱਥੇ ਤੱਕ ਵੀ ਤਾਂ ਆਏ ਆ। ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਮੇਰੇ ਵੱਲੋਂ ਅਪੀਲ ਤੁਹਾਨੂੰ ਸਾਰਿਆਂ ਨੂੰ ਇਹੀ ਆ ਵੀ 3 ਸਾਲ ਬਾਅਦ ਸਿਨੇਮੇ ਤੇ ਆ ਰਹੇ ਆ। ਰੱਬ ਦਾ ਰੇਡੀਓ 2 ਤੋਂ ਪੂਰੇ 3 ਸਾਲ ਬਾਅਦ ਉਹ ਆਈ ਸੀ, ਪਹਿਲਾਂ ਮਾਰਚ ਐਂਡ ਦੇ ਵਿੱਚ 2019 ਚ, ਤੇ ਹੁਣ 2022 ਚ ਆ ਰਹੇ ਆ। ਤਾਂ 3 ਸਾਲ ਬਾਅਦ ਤੁਹਾਨੂੰ ਕਹਿ ਰਹੇ ਆ ਵੀ ਆਓ ਜੀ ਹੁਣ ਆਪਾਂ ਸਿਨੇਮਿਆਂ ਚ ਮਿਲਦੇ ਆ, ਤੇ ਸਾਰੇ ਜਾਣੇ ਉਹ ਚੀਜ਼ ਜ਼ਰੂਰ ਆਪਾਂ ਫਿਲਮ ਦੇਖੋ ਤੇ ਇਕੱਠੇ ਹੋਈਏ ਆਪਾਂ, ਤੇ ਹੋਰ ਅੱਗੇ ਵਧੀਆ ਪ੍ਰੋਜੈਕਟ ਹੋਰ ਕਰੀਏ। ਮੈਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ। ਫੈਮਿਲੀ ਨਾਲ ਜਾਇਓ, ਫੈਮਿਲੀ ਨਾਲ ਇੰਜੋਏ ਕਰਿਓ, ਬੀਬੀਆਂ ਨੂੰ ਜ਼ਰੂਰ ਲੈ ਕੇ ਜਾਇਓ, ਜਿਹੜੀਆਂ ਆਪਣੀਆਂ ਦਾਦੀਆਂ ਆਪਣੀਆਂ ਮਾਵਾਂ ਹੁੰਦੀਆਂ ਨਾ, ਉਹਨਾਂ ਦੀਆਂ ਅਸੀਸਾਂ ਮੈਨੂੰ ਹਮੇਸ਼ਾ ਚੇਤੇ ਰਹਿੰਦੀਆਂ ਜਦੋਂ ਬਾਹਰ ਮਿਲਦੀਆਂ, ਹਨਾ। ਤਾਂ ਉਹਨਾਂ ਨੂੰ ਜ਼ਰੂਰ ਦਿਖਾਇਓ, ਤੇ ਇੰਨਾ ਤੁਸੀਂ ਵੀ ਤਰਸੇਮ ਜੱਸੜ ਤੇ ਮਾਣ ਕਰ ਸਕਦੇ ਹੋ, ਪਿਆਰ ਕਰ ਸਕਦੇ ਹੋ ਵੀ ਜਿਹੜੀ ਫਿਲਮ ਹੋਊਗੀ ਉਹ ਤੁਸੀਂ 5 ਸਾਲ ਦੀ ਜਵਾਕ ਤੋਂ ਲੈ ਕੇ ਸਾਡੀ 90 ਸਾਲ ਦੀ ਬੇਬੇ ਤੱਕ ਇਕੱਠੇ ਬੈਠ ਕੇ ਦੇਖੋਗੇ, ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੀ, ਸਵਾਦ ਆਊਗਾ ਜੀ। ਤਰਸੇਮ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਜੀ, ਤੇ ਭਵਿੱਖ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਕ ਜਿਨ੍ਹਾਂ ਨੂੰ ਤੁਸੀਂ ਸੰਦੇਸ਼ ਦਿੱਤੇ ਨੇ, ਸੋ ਤੁਹਾਡੀ ਮੂਵੀ ਦੇਖਣ ਲਈ ਜ਼ਰੂਰ ਜਾਣਗੇ ਤੇ ਤੁਸੀਂ ਵੀ ਦਰਸ਼ਕਾਂ ਦੀ ਉਮੀਦਾਂ ਦੇ ਉੱਤੇ ਖਰਾ ਉਤਰੋਗੇ। ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਦਰਸ਼ਕੋ 8 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ ਤਰਸੇਮ ਜੱਸੜ ਦੀ ਮੂਵੀ ਗਲਬਕੜੀ, ਤੇ ਤੁਸੀਂ ਵੀ ਦੇਖਣਾ ਨਾ ਭੁੱਲਣਾ ਜੀ। ਦਿਓ ਇਜਾਜ਼ਤ, ਧੰਨਵਾਦ।